ਅੱਜ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨੋਮੀਨੇਸ਼ਨ ਪੇਪਰ ਫਾਈਲ ਹੋਣੇ ਆ, ਉਹਨਾਂ ਦੀ ਹਮਾਇਤ ਵਿੱਚ ਆਉਣਾ ਮੇਰੇ ਲਈ ਬਹੁਤ ਜ਼ਰੂਰੀ ਸੀ, ਕਿਉਂਕਿ ਪੰਥ ਦੇ ਦੋਖੀ ਜਿਹੜੇ ਲੋਕ ਹੈ ਉਹਨਾਂ ਨੂੰ ਇਹ ਇੱਕ ਸੁਨਾਹ ਦੇਣਾ ਹੈ ਕਿ ਅਸਲੀ ਪੰਥ ਕੌਣ ਹੈ ਤੇ ਅਸਲੀ ਪੰਥ ਦੇ ਰਾਖੇ ਕੌਣ ਹੈ। ਤੁਹਾਡੇ ਕੋਲ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਕੋਈ ਸਿਫਤ ਨਹੀਂ ਕਰਨ ਆਈ, ਕਿਉਂਕਿ ਤੁਸੀਂ ਜਾਣਦੇ ਹੋ ਕਿ ਉਹ 40 ਸਾਲਾਂ ਤੋਂ ਇੱਕੋ ਮਿਸ਼ਨ ਤੇ ਕੰਮ ਕਰ ਰਹੇ ਆ। ਨਾ ਤੇ ਉਹਨਾਂ ਨੇ ਪਾਰਟੀਆਂ ਬਦਲੀਆਂ, ਨਾ ਉਹਨਾਂ ਨੇ ਸਿਧਾਂਤ ਛੱਡਿਆ। ਜਦੋਂ ਉਹ ਇੱਕ ਹੰਡੇ ਵਰਤੇ ਤੇ ਇਸ ਵੇਲੇ ਸਿਟਿੰਗ MP ਹੈ, ਸਾਡੇ ਕੋਲ ਤਜਰਬੇਕਾਰ ਹੈ, ਹਰ ਤਰ੍ਹਾਂ ਉਹਨਾਂ ਨੂੰ ਜਿਹੜੀ ਹਮਾਇਤ ਹੈ ਜਿਹੜੀ ਉਹ ਸਿੱਖ ਪੰਥ ਦੀ ਹੈ। ਤੇ ਮੈਂ ਜੇ ਅੱਜ ਵੀ ਉਹਨਾਂ ਦਾ ਕੁਰਬਾਨੀ ਵੇਖ ਕੇ ਮੈਨੂੰ ਲੱਗਿਆ ਕਿ ਮੈਂ ਜ਼ਰੂਰ ਉਹਨਾਂ ਦੀ ਜਿਹੜੀ ਪੇਪਰ ਫਾਈਲ ਹੋਣੇ ਆ ਉਹਨਾਂ ਵਿੱਚ ਸ਼ਮੂਲੀਅਤ ਕਰਨੀ ਹੈ। ਆਪਾਂ ਇੱਕ ਇੱਕ ਗੱਲ ਪਾਰਟੀਆਂ ਬਾਰੇ ਕਰ ਲੈਂਦੇ ਆ। ਜਿਹੜੀ ਕਾਂਗਰਸ ਪਾਰਟੀ ਹੈ, ਮੈਂ ਕਹਿੰਦੀ ਹਾਂ ਇਹਦੇ ਵਿੱਚ ਕਦੇ ਵੀ ਪੰਥ ਦੇ ਭਲੇ ਦੀ ਗੱਲ ਨਹੀਂ ਹੋ ਸਕਦੀ, ਕਿਉਂਕਿ ਉਹਨਾਂ ਦੀ ਆਈਡੀਓਲੋਜੀ 'ਚ ਤੇ ਸਾਡੀ ਸਿੱਖ ਸਿਧਾਂਤ ਆਈਡੀਓਲੋਜੀ ਵਿੱਚ ਬਹੁਤ ਫਰਕ ਹੈ। ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੇ 40 ਸਾਲ ਪਹਿਲਾਂ ਸਾਡੇ ਅਕਾਲ ਤਖਤ ਤੇ ਹਮਲਾ ਕਰਕੇ ਸਾਨੂੰ ਜਿਹੜਾ ਇੱਕ ਜ਼ਖਮ ਦਿੱਤਾ ਹੈ, ਉਹ ਨਾ ਸਦੀਆਂ ਤੱਕ ਕਦੇ ਮਿਟਣਾ ਹੈ ਤੇ ਨਾ ਕਦੇ ਮਿਟਿਆ ਹੈ। ਦੂਜੀ ਪਾਰਟੀ ਰਹੀ ਅਕਾਲੀ ਦਲ ਪਾਰਟੀ, ਜਿਹੜੀ ਆਪਣੇ ਆਪ ਨੂੰ ਪੰਥਕ ਪਾਰਟੀ ਖਵਾਉਂਦੀ ਹੈ। ਮੇਰੇ ਕੋਲੇ ਇੱਕ ਦੋ ਸਵਾਲ ਹੈ ਉਹਨਾਂ ਦੇ ਲਈ। ਪਤਾ ਨਹੀਂ ਕਿਉਂ ਉਹ ਆਪਣੇ ਆਪ ਨੂੰ ਅਖੌਤੀ ਪੰਥਕ ਲੋਕ ਹੈ ਜਿਹੜੇ, ਉਹ ਆਪਣੇ ਆਪ ਨੂੰ ਸਮਝਦੇ ਤਾਂ ਪੰਥਕ ਹੈ, ਪਰ ਉਹਨਾਂ ਨੇ ਕਦੇ ਪੰਥ ਦੀ ਪੀੜ ਜਿਹੜੀ ਉਹ ਬਿਲਕੁਲ ਨਹੀਂ ਵੇਖੀ, ਬਿਲਕੁਲ ਨਹੀਂ ਸਮਝੀ। ਉਦਾਹਰਨਾਂ ਸਾਰੀਆਂ ਤੁਹਾਡੇ ਸਾਹਮਣੇ ਹੈ। ਪਹਿਲੀ ਉਦਾਹਰਨ ਤਾਂ ਮੈਂ ਇਹ ਦਿੰਨੀ ਹੈ ਕਿ ਪੰਜਾਬ ਦੇ ਵਿੱਚ ਜੋ ਕਤਲੇਆਮ ਹੋਇਆ 78 ਤੋਂ ਲੈ ਕੇ 95 ਤੱਕ, ਉਹ ਦੱਸਣ ਕਿ ਸਾਡਾ ਇਹਨੂੰ ਕੀ ਰੋਲ ਹੈ। ਇਹਦੇ ਵਿੱਚ ਉਲਟਾ ਸਾਰਿਆਂ ਨੂੰ ਪਤਾ ਹੈ ਕਿ KPS ਗਿੱਲ ਦੀਆਂ ਬਾਦਲ ਨਾਲ ਮੁਲਾਕਾਤਾਂ ਹੁੰਦੀਆਂ ਰਹੀਆਂ। ਦਿੱਲੀ ਇਹਨਾਂ ਨੇ ਚਿੱਠੀਆਂ ਪਾ ਕੇ ਅਕਾਲ ਤਖਤ ਤੇ ਚੜ੍ਹਾਈ ਕਰਨ ਦੇ ਲਈ, ਸੰਤਾਂ ਨੂੰ ਖਤਮ ਕਰਨ ਦੇ ਲਈ ਸਾਰੀਆਂ ਚਿੱਠੀਆਂ ਕਿਤਾਬਾਂ ਦੇ ਵਿੱਚ ਨਸ਼ਰ ਹੋਈਆਂ। ਇਹਨਾਂ ਨੇ ਉਹ ਆਪ ਉਹਨਾਂ ਨੂੰ ਬੁਲਾਇਆ ਕਿ ਆਓ ਸਾਡੇ ਕੋਲੋਂ ਸੰਤ ਜਿਹੜੇ ਸਿਧਾਂਤਕ ਗੱਲ ਕਰਦੇ ਆ, ਉਹਨਾਂ ਨੂੰ ਬਾਹਰ ਕੱਢਣ ਦਾ ਕੋਈ ਤਰੀਕਾ ਨਹੀਂ, ਤੁਸੀਂ ਹੀ ਲੈ ਕੇ ਆਓ। ਦੂਜੀ ਗੱਲ, ਮੈਨੂੰ ਇਹਨਾਂ ਦਿਨਾਂ 'ਚ ਕੁਛ ਜ਼ਿਆਦਾ ਸਮਝ ਲੱਗੀ, ਭਾਈ ਅਮਰੀਕ ਸਿੰਘ ਨੂੰ ਸੰਤਾਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਖੜਾ ਕੀਤਾ ਸੀਗਾ, ਤੇ ਇਸ ਅਖੌਤੀ ਅਕਾਲੀ ਦਲ ਨੇ ਉਮਰਾ ਨੰਗਲ ਨੂੰ ਉਹਦੇ ਮੁਕਾਬਲੇ 'ਚ ਖੜਾ ਕੀਤਾ। 19 ਦੀ ਮੇਰੀ ਚੋਣ ਹੋਈ ਆ, ਤੇ ਉਹਦੇ ਵਿੱਚ ਇਹਨਾਂ ਨੇ ਬੀਬੀ ਜੰਗੀਰ ਕੌਰ ਨੂੰ ਮੇਰੇ ਪੈਰਲਰ ਉਤਾਰਿਆ। ਨਾ ਉਹ ਜਿੱਤੀ ਤੇ ਨਾ ਮੈਨੂੰ ਜਿੱਤਣ ਦਿੱਤਾ। ਤੀਜਾ, ਹੁਣ ਅਸੀਂ ਅੰਮ੍ਰਿਤਪਾਲ ਨੂੰ ਇੱਕ ਸੁਲਝਾ ਹੋਇਆ ਸਿੱਖੀ ਸਰੂਪ ਵਿੱਚ ਨਸ਼ਿਆਂ ਨੂੰ ਛਡਾਉਣ ਵਾਲਾ ਨੌਜਵਾਨ ਅੱਗੇ ਲਿਆਉਣ ਦੀ ਉਹਦੀ ਅਨਾਉਂਸਮੈਂਟ ਵੀ ਪਹਿਲਾਂ ਹੋਈ ਹੈ ਵਿਰਸੇ ਵਲਟੋਏ ਨਾਲੋਂ, ਪਰ ਹੁਣ ਵਿਰਸੇ ਵਲਟੋਏ ਨੂੰ ਇੱਕ ਪੈਰਲਰ ਜਿਹੜਾ ਉਹਦੇ ਖੜਾ ਕਰ ਦਿੱਤਾ ਗਿਆ ਹੈ। ਹੁਣ ਤੁਸੀਂ ਸਮਝੋ ਕਿ ਅਸਲੀ ਪੰਥ ਕਿਹੜਾ ਹੈ ਤੇ ਰਵਾਇਤੀ ਜਿਹੜੀਆਂ ਪਾਰਟੀਆਂ ਉਹ ਸਾਨੂੰ ਕਿਵੇਂ ਰਾਜ ਕਰਨ ਦੀ ਨੀਤੀ ਨਾਲ ਹੀ ਜਿਹੜੇ ਅਸਲੀ ਲੋਕ ਹੈ, ਜਿਨ੍ਹਾਂ ਦੇ ਦਰਦ ਅਸੀਂ ਸਮਝਦੇ ਹਾਂ, ਜਿਹੜੇ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੇ ਖੜ ਕੇ ਗੱਲ ਕਰਦੇ ਹੈ। ਤੀਜੀ ਪਾਰਟੀ ਬਚੀ ਹੈ ਜੀ ਭਾਜਪਾ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਹਾਲੇ ਤੱਕ ਭਾਜਪਾ ਦੇ ਪੰਜਾਬ ਵਿੱਚ ਕੋਈ ਇੰਨੇ ਪੈਰ ਨਹੀਂ ਲੱਗੇ, ਪਰ ਉਹਨਾਂ ਦਾ ਪੈਰ ਧਰਾਵਾ ਨਾ ਕਰਨ ਦਿਓ ਪੰਜਾਬ ਵਿੱਚ, ਸਾਨੂੰ ਉਹ ਭੁਗਤਣਾ ਪਏਗਾ। ਤੁਹਾਡੇ ਸਾਹਮਣੇ ਹੈ ਕਿ 700 ਸਾਡੇ ਜਿਹੜੇ ਕਿਸਾਨ ਹੈ ਉਹ ਸ਼ਹੀਦ ਹੋਏ ਆ ਬਾਰਡਰ ਤੇ ਉਹ ਹਜੇ ਵੀ ਟਕਰਾਅ ਵਿੱਚ ਹੈ, ਹਜੇ ਵੀ ਮੋਰਚਾ ਲਾ ਕੇ ਕਿਸਾਨ ਮੇਰੇ ਵੀਰ ਉੱਥੇ ਬੈਠੇ ਆ। ਉਹ ਸਾਰਾ ਕੁਝ ਕਾਰਪੋਰੇਟਾਂ ਨੂੰ ਫੜਾਉਣਾ ਚਾਹੁੰਦੇ ਆ, ਬਾਨੀਆਂ ਅਡਾਨੀਆਂ ਨੂੰ ਫੜਾਉਣਾ ਚਾਹੁੰਦੇ ਆ, ਤੇ ਇਹ ਜਿਹੜੇ ਅਕਾਲੀ ਦਲ ਵਾਲੇ ਆ ਇਸ ਝਾਕ ਤੇ ਬੈਠੇ ਆ ਕਿ ਸ਼ਾਇਦ ਅਸੀਂ ਕੋਈ ਇੱਕ ਅੱਧੀ ਸੀਟ ਜੇ ਜਿੱਤ ਗਏ ਤਾਂ ਉਹਨਾਂ ਨੇ ਭਾਜਪਾ ਦੇ ਹਵਾਲੇ ਹੀ ਕਰਨੀ ਹੈ। ਇਹ ਸਾਨੂੰ ਸਾਰਿਆਂ ਨੂੰ ਸਮਝ ਹੈ। ਹੁਣ ਜਿੱਥੋਂ ਤੱਕ ਮੇਰੀ ਗੱਲ ਹੈ,
ਮੈਂ ਤਾਂ ਕਈ ਗੱਲਾਂ ਆਪਣੇ ਅੰਦਰ ਹੀ ਦਬਾ ਕੇ ਰੱਖਣ ਦੀ ਸਮਝ ਰੱਖਦੀ ਆ ਵੀ ਚਲੋ ਕਿਸੇ ਨੇ ਜੇ ਕੋਈ ਗੱਲ ਕਹਿਤੀ ਤੇ ਜਦੋਂ ਆਪਾਂ ਉਹ ਕਰਨੀ ਨਹੀਂ, ਜਿਹੜੇ ਪਿੰਡ ਜਾਣਾ ਨਹੀਂ ਉਹਦਾ ਰਾਹ ਕੀ ਪੁੱਛਣਾ। ਬਈ ਵਿਰਸਾ ਸਿੰਘ ਬਲਟੋਆ ਨੇ ਪਹਿਲੇ ਦਿਨ ਹੀ ਬਿਆਨ ਦਿੱਤਾ ਕਿ ਅਸੀਂ ਬੀਬੀ ਦੇ ਸੰਪਰਕ 'ਚ ਹੈ, ਪਰਮਜੀਤ ਕੌਰ ਖਾਲੜਾ ਦੇ, ਤੇ ਉਹ ਅਕਾਲੀ ਦਲ ਦੀ ਚੋਣ ਇਸ ਅਕਾਲੀ ਦਲ ਵੱਲੋਂ ਤੱਕੜੀ ਦੇ ਚੋਣ ਨਿਸ਼ਾਨ ਤੇ ਲੜੇ। ਪਰ ਉਹਨਾਂ ਨੂੰ ਇੰਨੀ ਸਮਝ ਨਹੀਂ ਕਿ ਜੋ ਮਨੁੱਖੀ ਅਧਿਕਾਰਾਂ ਤੇ ਕੰਮ ਹੋਇਆ, ਸਰਦਾਰ ਜਸਵੰਤ ਸਿੰਘ ਖਾਲੜਾ ਨੇ 25,000 ਨੌਜਵਾਨ ਲਾਸ਼ਾਂ ਦੀ ਗੱਲ ਕੀਤੀ ਹੈ। ਕੀ ਪਰਮਜੀਤ ਕੌਰ ਡੀਜੀਪੀ ਸੈਣੀ ਨੂੰ ਜਾਂ ਅਜ਼ਹਾਰ ਆਲਮ ਨੂੰ ਇੱਥੇ ਲਾਉਣ ਦੀ ਜਿਹੜੀ ਉਹਨਾਂ ਨੇ ਪਿਰਤ ਪਾਈ ਸੀਗੀ, ਤੇ KP ਮੇਰੇ ਨਾਲ ਸਿੱਧੀ ਵੱਡੇ ਬਾਦਲ ਦੀ ਗੱਲ ਹੋਈ ਆ, ਔਰ ਉਹਨੇ ਮੈਨੂੰ ਕਿਹਾ ਹੈ ਕਿ ਬੀਬੀ ਤੂੰ ਆਪਣੇ ਬੱਚੇ ਪਾਲ, ਜੇ ਤੈਨੂੰ ਕੁਛ ਚਾਹੀਦਾ ਹੈ ਤੇ ਤੂੰ ਲੈ ਲਾ। ਇਹ ਹੁਣ ਤੁਸੀਂ, ਮੇਰਾ 30 ਸਾਲ ਹੋ ਗਏ ਮੈਨੂੰ ਤੁਰੀ ਫਿਰਦੀ ਨੂੰ, ਤੁਸੀਂ ਇਹ ਅੰਦਾਜ਼ਾ ਲਾਓ ਕਿ ਕੀ ਮੈਂ ਉਹਨਾਂ ਲੋਕਾਂ ਨਾਲ ਜਿਨ੍ਹਾਂ ਨਾਲ 30 ਸਾਲ ਸਮਝੌਤਾ ਨਹੀਂ ਕੀਤਾ, ਕੀ ਮੈਂ ਉਹਨਾਂ ਵੱਲੋਂ ਇਲੈਕਸ਼ਨ ਲੜ ਸਕਦੀ ਹਾਂ? ਮੈਂ ਕਦੇ ਵੀ ਆਪਣੀ ਜਿਹੜੀ ਮੈਨੂੰ ਸਮਝਦਾ ਕ੍ਰੈਡੀਬਿਲਿਟੀ ਆ ਸਰਦਾਰ ਜਸਵੰਤ ਸਿੰਘ ਖਾਲੜਾ ਦੀ, ਮੇਰਾ ਇਹ ਮਿਸ਼ਨ ਹੈ, ਖਾਲੜੇ ਦਾ ਮਿਸ਼ਨ ਹੈ, ਮਨੁੱਖੀ ਅਧਿਕਾਰਾਂ ਦਾ ਕੰਮ ਹੈ, ਮੈਂ ਕਦੇ ਇਹੋ ਜਿਹੇ ਲੋਕਾਂ ਨਾਲ ਸਮਝੌਤਾ ਨਹੀਂ ਕਰ ਸਕਦੀ। ਜਿੱਥੋਂ ਤੱਕ ਮੇਰੇ ਤੇ ਸਵਾਲ, ਹਜੇ ਤਾਂ ਮੈਂ ਕਿਸੇ ਨੂੰ ਬਾਈਟ ਵਗੈਰਾ ਨਹੀਂ ਦਿੱਤੀ, ਪਰ ਸਾਰੇ ਇਹੋ ਹੀ ਪੁੱਛੀ ਜਾਂਦੇ ਆ ਕਿ ਸੁਖਪਾਲ ਸਿੰਘ ਖਹਿਰਾ ਇੱਥੇ ਕਿਵੇਂ ਆਇਆ ਹੈ। ਉਹਨੂੰ ਮੈਂ ਦੱਸ ਦੇਵਾਂ, ਤੁਹਾਨੂੰ ਸੰਗਤ ਨੂੰ ਦੱਸ ਦਿਆਂ ਕਿ ਉਹਨੇ ਇੱਕ ਪੋਲੀਟੀਕਲ ਬਲੰਡਰ ਕੀਤਾ। ਅੱਜ ਤੋਂ ਬਾਅਦ ਬਠਿੰਡੇ ਤੋਂ ਹਾਰ ਕੇ ਆਇਆ ਹੈ, ਸੰਗਰੂਰ ਤੋਂ ਉਹਨੇ ਹਾਰ ਕੇ ਜਾਣਾ ਹੈ, ਨਾ ਉਹਨੇ ਕਿਤੇ ਕਿਸੇ ਪਾਸੇ ਦਾ ਰਹਿਣਾ ਹੈ, ਨਾ ਉਹਨੂੰ ਕਾਂਗਰਸ ਨੇ ਝੱਲਣਾ ਹੈ। ਸਿੱਖ ਪੰਥ ਦੀ ਜਿਹੜੀ ਗੱਲ ਕਰਦਾ ਹੈ, ਬੇਅਦਬੀਆਂ ਦੀ ਗੱਲ ਕਰਦਾ ਹੈ, NSA ਦੀ ਗੱਲ ਕਰਦਾ ਹੈ, ਮੈਂ ਉਹਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਕਾਂਗਰਸ ਦੇ ਵਿੱਚ ਰਹਿ ਕੇ ਤੂੰ ਸਿੱਖ ਪੰਥ ਦੀਆਂ ਜਿੰਨੀਆਂ ਮਰਜ਼ੀ ਗੱਲਾਂ ਕਰ ਲਾ, ਪਰ ਕਾਂਗਰਸ ਦੀ ਆਈਡੀਓਲੋਜੀ ਸਿੱਖ ਪੰਥ ਨਾਲ ਕਦੇ ਮੇਲ ਨਹੀਂ ਖਾਂਦੀ। ਅਖੀਰ ਦੇ ਵਿੱਚ ਟਾਈਮ ਦੀ ਬੜੀ ਮਹੱਤਤਾ ਹੈ। ਇਸ ਵੇਲੇ ਅਖੀਰ ਦੇ ਵਿੱਚ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਅੰਮ੍ਰਿਤਪਾਲ ਨੂੰ ਅਸੀਂ ਇਸ ਕਰਕੇ ਨਹੀਂ ਲਿਆਂਦਾ ਕਿ ਉਹਨੂੰ ਸਿਆਸਤ ਦੇ ਵਿੱਚ ਉਹੋ ਜਿਹੀ ਸਿਆਸਤ ਉਹ ਕਰੂਗਾ। ਤੁਸੀਂ ਸਾਰਿਆਂ ਨੇ ਉਹਦਾ ਅੰਦਾਜ਼ ਵੇਖਿਆ, ਉਹਦਾ ਜਜ਼ਬਾ ਵੇਖਿਆ, ਉਹਦੀ ਹਕੂਮਤ ਦੇ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਜਿਹੜਾ ਤਰੀਕਾ ਵੇਖਿਆ। ਤੇ ਜਦੋਂ ਅੰਮ੍ਰਿਤਪਾਲ ਇਲੈਕਸ਼ਨ ਲੜਨਾ ਵੀ ਨਹੀਂ ਸੀ ਚਾਹੁੰਦਾ, ਪਰ ਅਸੀਂ ਉਹਨੂੰ ਕਿਹਾ ਵੀ ਭਾਈ ਅਸੀਂ ਸਾਰੇ ਤਜਰਬੇ ਕਰਨੇ ਆ, ਅਸੀਂ ਹਥਿਆਰਾਂ ਨਾਲ ਜੰਗ ਲੜੀ ਆ, ਅਸੀਂ ਬਹੁਤ ਆਪਣੀ ਨੌਜਵਾਨੀ ਆ ਜਿਹੜੀ ਉਹ ਲਾਵਾਰਸ ਕਰਾਈ ਹੈ, ਫਿਰ ਅਸੀਂ ਵਿਚਾਰਾਂ ਦੀ ਜੰਗ ਲੜੀ ਹੈ। ਅਸੀਂ ਸਰਦਾਰ ਖਾਲੜਾ ਨੇ ਵਿਚਾਰਾਂ ਦੀ ਜੰਗ ਲੜੀ ਹੈ। ਉਹਨੇ ਕੋਰਟ ਦੇ ਵਿੱਚ ਚੈਲੰਜ ਕੀਤੇ ਆ, ਉਹਨਾਂ ਨੇ ਕਿਹਾ ਵੀ ਮੈਂ ਟੇਬਲ ਟਾਕ ਕਰੂੰਗਾ ਤੁਹਾਡੇ ਨਾਲ, ਮੈਂ ਕੋਈ ਸਮਝੌਤਾ ਨਹੀਂ ਕਰੂੰਗਾ, ਮੈਂ ਕਿਸੇ ਨਾਲ ਅੰਦਰ ਖਾਤੇ ਕੋਈ ਗੱਲ ਨਹੀਂ ਕਰੂੰਗਾ, ਮੈਂ ਸਾਰੀ ਗੱਲ ਪਬਲਿਕ ਦੇ ਸਾਹਮਣੇ ਕਰੂੰਗਾ। ਉਹਨਾਂ ਨੇ ਵਿਚਾਰਾਂ ਦੀ ਲੜਾਈ ਲੜੀ, ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ। ਉਹਨਾਂ ਨੂੰ ਵੀ ਉਸੇ ਤਰ੍ਹਾਂ ਚੈਲੰਜ ਸੀ ਕਿ 25,000 ਜੇ ਤੂੰ ਹਿਸਾਬ ਮੰਗਦਾ ਤੇ ਅਸੀਂ 25,000 ਇੱਕ ਦਾ ਹਿਸਾਬ ਵੀ ਦੇ ਦਿਆਂਗੇ। ਤੇ ਤੀਜੀ ਜੰਗ ਜਿਹੜੀ ਹੈ ਅਸੀਂ ਹੁਣ ਵਿੱਢਣ ਜਾ ਰਹੇ ਹਾਂ, ਉਹ ਕੱਲੇ ਖਡੂਰ ਸਾਹਿਬ ਦੀ ਜੰਗ ਨਹੀਂ, ਉਹ ਸੰਗਰੂਰ ਦੀ ਵੀ ਵੱਡੀ ਜੰਗ ਹੈ। ਕਿਉਂਕਿ ਜੇ ਪੰਥ ਦਾ ਤੁਸੀਂ ਭਲਾ ਚਾਹੁੰਦੇ ਆ, ਜੇ ਤੁਸੀਂ ਇੱਕ ਪਲੇਟਫਾਰਮ ਦੇ ਉੱਤੇ ਅਸੀਂ ਸਾਰਾ ਪੰਥ ਇਕੱਠਾ ਹੁੰਨਾ, ਇਹ ਜਿਹੜੇ ਅਖੌਤੀ ਪੰਥਕ ਹੈ ਇਹ ਵੀ ਪਾਸੇ ਹੋ ਜਾਣਗੇ, ਤੇ ਪੰਜਾਬ ਦੇ ਵਿੱਚ ਨਵੀਂ ਸਿਆਸੀ ਜਿਹੜੀ ਸਫਾਬੰਦੀ ਹੈ ਉਹ ਜ਼ਰੂਰ ਹੋ ਜਾਣੀ ਹੈ। ਮੈਨੂੰ ਇਹ ਆਸ ਹੈ ਕਿ ਮੈਂ ਅਖੀਰ ਦੇ ਵਿੱਚ ਟਾਈਮ ਦੀ ਮੈਨੂੰ ਪਤਾ ਹੈ ਬਹੁਤ ਸ਼ਾਰਟੇਜ ਹੈ, ਤੇ ਮੈਂ ਤੁਹਾਡੇ ਨਾਲ ਆਪਣੇ ਜਿੰਨੇ ਕੁ ਵਿਚਾਰ ਹੈ ਸਾਂਝੇ ਕਰ ਸਕਦੀ ਹਾਂ। ਮੈਂ ਖਡੂਰ ਸਾਹਿਬ ਦੇ ਵਿੱਚ ਇਸ ਵੇਲੇ ਉਸ ਪ੍ਰਚਾਰ ਦੀ ਦੀ ਮੈਂ ਇੰਤਜ਼ਾਰ ਸਮਝੋ, ਤੇ ਉੱਥੇ ਵੀ ਸਾਡਾ ਸਾਰਾ ਜ਼ੋਰ ਲੱਗਿਆ ਹੋਇਆ ਹੈ। ਇੱਥੇ ਤਾਂ ਤੁਹਾਡੇ ਕੋਲੇ ਕੋਈ ਗੱਲ ਕਰਨ ਨੂੰ ਵੀ, ਜੇ ਤੁਹਾਨੂੰ ਕੋਈ ਸਵਾਲ ਕਰਦਾ ਹੈ ਤੇ ਤੁਸੀਂ ਉਹਦਾ ਜਵਾਬ ਬੜੇ ਸੌਖੇ ਤਰੀਕੇ ਨਾਲ ਦੇ ਸਕਦੇ ਹੋ ਕਿ 40 ਸਾਲ ਦਾ ਤਜਰਬਾ ਹੈ ਬੰਦੇ ਕੋਲੇ। ਇਸ ਵੇਲੇ ਸਿਟਿੰਗ
MP ਆ ਉਹਦੇ ਕੰਮ ਵੇਖੋ, ਉਹਦਾ ਤਜਰਬਾ ਵੇਖੋ, ਉਹਦੀ ਪੜ੍ਹਾਈ ਵੇਖੋ, ਉਹਦੇ ਪਿੱਛੇ ਸੰਗਤ ਵੇਖੋ ਕਿ ਇਹ ਜਿਹੜੇ ਸਾਡੇ ਮੁਸਲਮਾਨ ਵੀਰ ਹੈ ਉਹ ਕਿਵੇਂ ਖੜੇ ਆ। ਜੇ ਅਸੀਂ ਉਹਨਾਂ ਦਾ ਹਾਂ ਦੇ ਨਾਰੇ ਨੂੰ ਨਹੀਂ ਭੁੱਲੇ ਤੇ ਅੱਜ ਵੀ ਅਸੀਂ ਉਹਨਾਂ ਨੂੰ ਇੱਥੇ ਖੜਿਆਂ ਵੇਖਦੇ ਆਂ ਤੇ ਸਾਡੇ ਮਨ ਨੂੰ ਬਹੁਤ ਚਾਅ ਚੜ੍ਹਦਾ ਹੈ। ਸਿੱਖ ਸਿਧਾਂਤ ਤਾਂ ਹੈ ਹੀ ਸਿਧਾਂਤ ਹੈ ਕਿ ਨਾ ਜਾਤ ਨਾ ਪਾਤ ਨਾ ਊਚ ਨਾ ਨੀਚ, ਸਿਧਾਂਤ ਜਿਹੜਾ ਉਹਦੇ ਤੇ ਖੜ ਕੇ ਅਸੀਂ ਗੱਲ ਕਰਦੇ ਆਂ। ਅਖੀਰ ਦੇ ਵਿੱਚ ਤੁਹਾਡੀਆਂ ਰਿਸ਼ਤੇਦਾਰੀਆਂ ਖਡੂਰ ਸਾਹਿਬ ਵਿੱਚ ਵੀ ਹੋਣਗੀਆਂ, ਜਿੱਥੇ ਵੀ ਪੰਥਕ ਉਮੀਦਵਾਰ ਖੜਿਆ, ਫਰੀਦਕੋਟ ਦੇ ਵਿੱਚ ਵੀ ਪੰਥਕ ਉਮੀਦਵਾਰ ਖੜਿਆ, ਤੁਸੀਂ ਉਹਨਾਂ ਦੀ ਆਪਣੇ ਰਿਸ਼ਤੇਦਾਰੀਆਂ ਦੇ ਰਾਹੀਂ ਕਿ ਜਿਵੇਂ ਵੀ ਮਦਦ ਕਰ ਸਕਦੇ ਹੋ ਉਹਨਾਂ ਦੀ ਵੀ ਮਦਦ ਕਰੋ। ਤੇ ਸਰਦਾਰ ਸਿਮਰਨਜੀਤ ਸਿੰਘ ਦੀ ਮਦਦ ਤਾਂ ਤੁਹਾਡੀ ਆਪਣੀ ਮਦਦ ਹੈ। ਉਹ ਸਿਟਿੰਗ MP ਹੈ ਤੇ ਉਹ ਅੱਗੇ ਵੀ ਆਪਣੀ ਸੋਚ ਨੂੰ ਵਧਾ ਰਹੇ ਆ। ਇਸ ਕਰਕੇ ਤੁਸੀਂ ਇੱਕ ਇੱਕ ਵੋਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਾਇਓ। ਇਹੋ ਹੀ ਮੇਰਾ ਅੱਜ ਆਉਣ ਦਾ ਮਕਸਦ ਹੈ, ਇਹੋ ਹੀ ਮੇਰਾ ਕਹਿਣ ਦਾ ਮਕਸਦ ਹੈ।